कितना और छेती कर यार उधर तेन पता माल देना ध्यान ना जरा ध्यान ना चक के एवं कचरा ना करता ही और फिर गाहक बड़िया गल्लां मारदा सारे जमाने नूं पता दादे पोते की हट्टी जड़ी है सलीम फ्योनिया वाला अल्लाह पाक दा शुक्र है अस्सलाम वालेकुम जी इट थोड़े थले दे आग थोड़ी तेज करो वालेकुम सलाम चाचा जी बड़ा ना सुन के आए हैं अच्छा ओए ਉਹਨੂੰ 500 डब्बे ਦਾ ਆਖਿਆ ਸੀ ਸਹੇਲੇ ਨੂੰ बड़ा ना सुन के आए हैं जी ਸਾਡਾ ਨਾਂ ਹੀ ਬਥੇਰਾ ਜੇ ਅੱਲਾ ਦੀ ਰਹਿਮਤ ਨਾਲ ਅਸੀਂ ਕੰਮ ਕਰਦੇ ਇੱਕ ਨੰਬਰ ਸਾਡੇ ਵਰਗੀ ਫਿਉਣੀ ਕਿਸੇ ਨਹੀਂ ਬੁਲਾੜੀ ਤੁਹਾਡਾ ਨਹੀਂ ਅਸੀਂ ਮਾਨੀ ਚਾਹ ਵਾਲੇ ਦਾ ਸੁਣ ਕੇ ਆਇਆ ਜੀ ਤੇ ਫਿਰ ਉਹਦੇ ਕੋਲ ਜਾ ਇੱਥੇ ਸਾਡੇ ਕੋਲ ਮੋਚ ਸਹੀ ਕਰਾਉਣਾ ਆ ਨਹੀਂ ਨਹੀਂ ਉਹਨਾਂ ਨੇ ਕਿਹਾ ਉਹਦੀ ਚਾਹ ਦੇ ਸਾਹਮਣੇ ਦੁਕਾਨ ਆ ਮਤਲਬ ਆ ਬੇਕਰੀ ਉੱਥੇ ਜਾਓ ਸ਼ਾਗਿਰਦ ਹੋਣਾ ਭਾਜੀ ਉਹ ਸਾਡਾ ਐਡਰੈਸ ਲੋਕ ਦਿੰਦੇ ਆ ਕਿ ਸਲੀਮ ਫਿਉਣੀ ਵਾਲਿਆਂ ਦੇ ਸਾਹਮਣੇ ਹੀ ਹੱਟੀ ਸਾਡੀ ਜੇ ਅੱਛਾ ਅੱਛਾ ਨਹੀਂ ਠੀਕ ਆ ਇਹ ਨਹੀਂ ਕੋਈ ਆਖਦਾ ਕਿ ਮਾਨੀ ਦੇ ਸਾਹਮਣੇ ਹੀ ਸਾਡੀ ਹੱਟੀ ਏ ਨਹੀਂ ਤੁਹਾਡਾ ਨਹੀਂ ਕਿਸੇ ਨੇ ਦੱਸਿਆ ਭਾਜੀ ਫੇ ਤੁਸੀਂ ਕਿਸੇ ਕੋ ਪੁੱਛਿਆ ਨਹੀਂ ਉਹ ਆਪਣੀ ਮਰਜ਼ੀ ਨਾਲ ਆਏ ਆ ਨਹੀਂ ਨਹੀਂ ਆਉਣਾ ਮੈਂ ਤੁਹਾਡੇ ਕੋਲ ਸੀ ਲੇਕਿਨ ਤੁਹਾਡਾ ਨਾਂ ਨਹੀਂ ਦੱਸਿਆ ਉਹਨੇ ਚਾਹ ਲੈ ਚਲੋ ਜਦੋਂ ਸਾਡਾ ਨਾਂ ਕੋਈ ਦੱਸੇਗਾ ਨਾ ਫੇਰ ਆਈਓ ਜਾਓ ਖੈਰ ਹੋਵੇ ਉਹ ਬਣਾ ਜ਼ਿਲ੍ਹੇ ਹੋਣਾ ਦਾ ਇਹ 4 ਉਹਨਾਂ ਦਾ ਪੈ ਗਿਆ ਤੇ 6 ਉਹਨਾਂ ਲੈਦਾ ਕਰਦੇ ਇਹ ਤੇ ਇੱਥੇ ਰਹਿਣੇ ਬਾਅਦ ਚ ਗੱਲਾਂ ਕਰਦੇ ਰਹੋ ਮੈਂ ਨਿਕਲਣਾ ਜ਼ਰਾ ਮੈਨੂੰ ਸ਼ਾਮ ਪੈਣ ਦੇ ਉਹ ਪੁੱਤ ਮੈਂ ਕਹਿੰਦਾ ਵੇਲਾ ਜਾਇਆ ਨਾ ਕਰ ਜਿਹਦਾ ਤੂੰ ਨਾਂ ਸੁਣਿਆ ਪਹਿਲੇ ਉਹਦੇ ਕੋ ਫਿਰਿਆ ਫਿਰ ਜਦ ਕਿਤੇ ਜ਼ਿੰਦਗੀ ਤੇਰੇ ਕੋਲ ਟਾਈਮ ਹੋਇਆ ਫਿਰ ਆ ਜੀ ਤੇ ਤੁਸੀਂ ਇੱਟਾਂ ਫੜਾਉਂਦੇ ਕਿੱਡੀ ਪੱਗ ਬੰਨੀ ਮੇਰੀ ਗੱਲ ਤੇ ਸੁਣ ਲਓ ਤੇ ਮੇਰੀ ਗੱਲ ਸੁਣ ਲਓ ਬਾਅਦ ਜੋ ਮਰਜ਼ੀ ਕਰੀ ਜਾਓ ਮੈਂ ਨਾ ਸ਼ਾਗਿਰਦ ਹੋਣਾ ਜੀ ਕਾਹਦਾ ਸ਼ਾਗਿਰਦ ਹੋਣਾ ਕਾਲੇ ਲਿਆਉਂਦਾ ਹੋਣਾ ਜੀ ਵੀ ਭਾਜੀ ਜਿਹੜਾ ਤੂੰ ਕੰਮ ਕਰਨ ਡਿਆ ਉਹਦਾ ਸ਼ਾਗਿਰਦ ਤੇ ਜਾ ਫੇ ਕਿਸੇ ਝੌਂਪੜੀ ਜਾ ਤੂੰ ਇੱਥੇ ਸਾਡੀ ਦੁਕਾਨ ਤੇ ਆ ਗਿਆ ਦਾਦੇ ਪੋਤੇ ਦੀ ਅੱਗ ਨਾ ਹੈਗਾ ਜਮਾਨੇ ਤੇ ਸਲੀਮ ਫਿਉਣੀਆਂ ਵਾਲਾ ਤੇ ਤੂੰ ਇੱਥੇ ਕਾਲਾ ਇਲਮ ਸਿੱਖਣ ਆ ਗਿਆ ਜਿਹੜਾ ਤੇਰੀ ਬੇਬੇ ਉਥੋਂ ਠਰਾ ਦਾ ਤਵੀਤ ਲੈ ਗਈ ਆ ਨਹੀਂ ਭਾਈ ਮੈਂ ਨਾ ਆ ਸਿੱਖਣਾ ਮਿੱਠੇ ਦਾ ਕੰਮ ਜਿਹੜਾ ਨਾ ਪਹਿਲਾਂ ਮਿੱਠਾ ਲੈ ਲੈ ਪਹਿਲੇ ਕਿਹੜਾ ਲੈ ਲਾ ਅੱਛਾ ਹੁਣ ਬੁੱਲਾਂ ਤੋਂ ਮਾਸ ਲਾ ਲਵਾਂ ਇਹਨੂੰ ਮੂੰਹ ਲਾ ਕੇ ਸ਼ਾਗਿਰਦ ਹੋਣਾ ਭਾਜੀ ਤੁਸੀਂ ਮੈਨੂੰ ਚੁਮਣਾ ਐਡਾ ਤੂੰ ਕਿਤੇ ਮਾਇਰਾ ਖਾਨ ਦਾ ਭਾਣਜਾ ਉਸਤਾਦਾਂ ਦੇ ਤੇ ਹੱਥ ਚੁਮੀ ਹੈਲੋ ਇਹ ਨਹੀਂ ਚੁੰਮਣ ਵਾਲੇ ਕਹਿੰਦੇ ਏਡੇ ਇਹਨਾਂ ਦਾ ਹੱਥ ਨਹੀਂ ਚੁੰਮਣ ਵਾਲੇ ਉਹ ਨਹੀਂ ਪੈਰ ਚੁੰਮ ਲਾ ਉਹ ਕੁਝ ਤੇ ਚੁੰਮ ਉਹ ਮੁਰਾਦ ਲੈਣੀ ਆ ਉਹ ਭਾਈ ਤੂੰ ਐਡਾ ਯਕੂਤ ਪੱਥਰ ਤੈਨੂੰ ਮੈਂ ਕਿਉਂ ਚੁੰਮਦਾ ਫਿਰਾਂ ਹੈ ਉਹ ਮੈਂ ਭਾਈ ਸ਼ਾਗਿਰਦ ਹੋਣਾ ਜਦੋਂ ਤੁਸੀਂ ਉਸਤਾਦ ਜੀ ਕੁਝ ਮੈਨੂੰ ਫਨ ਸਿਖਾਓਗੇ ਇਹਨਾਂ ਨੂੰ ਕੰਡ ਨਾ ਕਰੋ ਇਹਨਾਂ ਮੂੰਹ ਕਰੋ ਤਾਂ ਨਹੀਂ ਵਿਕਣੀਆਂ ਉੱਠੋ ਤਾਂ ਜੀ ਮੈਂ ਕੰਮ ਸਿੱਖਣ ਆਇਆ ਮੈਨੂੰ ਕੰਮ ਸਿਖਾਵੋ ਸਗੋਂ ਪੈਸਾ ਧੇਲਾ ਬਹੁਤ ਆ ਮੇਰੇ ਵਾਲਦ ਸਾਹਿਬ ਕੋਲ ਉਹ ਕਹਿੰਦਾ ਆਪਣੀ ਮਰਜ਼ੀ ਨਾਲ ਜਾ ਕੇ ਕੰਮ ਲੱਭ ਲਾ ਤੇ ਉਹ ਤੈਨੂੰ ਸਿਖਾ ਦੇਣਾ ਬਾਅਦ ਚ ਤੂੰ ਆਪਣਾ ਅੱਬਾ ਮੂੰਹ ਤੇ ਕਰਾ ਸਕਦਾ ਉਹ ਪਿੰਡ ਵਾ ਉਹਨੇ ਮੂੰਹ ਤੇ ਹੋਣ ਵਾਸਤੇ ਨਾ ਤੈਨੂੰ 450 ਲੱਗ ਜਾਣਾ ਮਲਤਾਨ ਰਹਿੰਦੇ ਪਿੰਡ ਅਸੀਂ ਅੱਛਾ ਤੇਰਾ ਸਫ਼ਰ ਚ ਗੜਿਆਲਾ ਨਿਕਲ ਜਾਣਾ ਬਕਾਇਆ ਰਹਿੰਦੀ ਕਿਹੜੀ ਉਮਰ ਇਹ ਵੀ ਖੱਜਲ ਖਰਾਬ ਹੋਏਗਾ ਤੇਰੇ ਬੁੜੇ ਨੂੰ ਮਿਲਣ ਦਾ 450 ਰੁਪਈਆ ਇਹ 900 ਲੱਗ ਜਾਣਾ ਆਉਣ ਜਾਣ ਦਾ ਕਿਰਾਇਆ ਨਹੀਂ ਮੈਂ ਉੱਥੇ ਹੀ ਰਹਿਣਾ ਕਿਉਂ ਮੈਂ ਤੈਨੂੰ ਸਿਖਾਉਣਾ ਨਹੀਂ ਉੱਥੇ ਮੈਨੂੰ ਕਹਦਾ ਮੰਜੇ ਤੇ ਬਹਿ ਕੇ ਸਿਖਾਉਣਾ ਇੱਥੇ ਸਾਰੀ ਭੱਠੀ ਲੱਗੀ ਜੇ ਉਹ ਮੈਂ ਸਾਰਾ ਕੰਮ ਤੇਰੇ ਪਿਓ ਦੀਆਂ ਨਜ਼ਰਾਂ ਦੇ ਸਾਹਮਣੇ ਤੈਨੂੰ ਸਿਖਾਉਣਾ ਚਾਹ ਰਿਹਾ ਤਾਂ ਕਿ ਕੱਲ ਨੂੰ ਤੂੰ ਮਾਰਕੀਟ ਦੇ ਵਿੱਚ ਮਾਰ ਨਾ ਖਾਏ ਉਹ ਨਹੀਂ ਮਾਰਦਾ ਤੁਹਾਡੀ ਮਿਹਰਬਾਨੀ ਉਸਤਾਦ ਜੀ ਪਤਾ ਕੀ ਆ ਮੈਂ ਸਿਰਫ ਇੱਕ ਸੂਟ ਤੇ 5 ਕਿਲੋ ਮਠਿਆਈ ਦਾ ਡੱਬਾ ਇੱਕ ਮਤਲਬ ਇਹ ਤਲਾ ਗੰਗ ਦਾ ਖੁੱਸਾ ਐ ਸੋਹਣਾ ਗੁੰਦਿਆ ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਕਢਾਈ ਵਾਲਾ ਚਿੱਟਾ ਸੂਟ ਪੁੱਲੇ ਵਾਲੀ ਪੱਗ ਉੱਤੇ ਵਾਸਕਟ ਇਹ ਤਾਂ ਕੋ ਲਵਾਂਗਾ ਤੇ ਤੁਹਾਡਾ ਸ਼ਾਗਿਰਦ ਹੋਣਾ ਤੈਨੂੰ ਮੈਂ ਸ਼ਾਗਿਰਦ ਕਰਨਾ ਕਿ ਨੇਜਾ ਬਾਜੀ ਦਾ ਤੈਨੂੰ ਖਿਲਾੜੀ ਬਣਾਉਣਾ ਕੀ ਹੋਇਆ ਗੱਲ ਪੱਗ ਵੀ ਤੈਨੂੰ ਲੈ ਕੇ ਦਿਆਂ ਕੋਈ ਸ਼ੈ ਘੱਟ ਚੱਲ ਘੜੀ ਵੀ ਲੈ ਦਵੀਂ ਕੋਈ ਗੱਲ ਨਹੀਂ ਉਹ ਤਾਂ ਮੈਂ ਤੇਰੇ ਲਈ ਦੁਆ ਕਰ ਸਕਦਾ 2.5 ਘੜੀਆਂ ਦੀ ਤੈਨੂੰ ਆ ਜਾਏ ਇਹ ਸ਼ਾਗਿਰਦੀ ਚ ਹੋਰ ਵੀ ਕੁਝ ਲਈਦਾ ਉਹ ਕਿਸੇ ਕਚਰ ਮਚਰ ਫੈਮਿਲੀ ਦੇ ਦੇਈਦਾ ਉਸਤਾਦਾਂ ਨੂੰ ਤੂੰ ਲੈਣ ਟੁਰਿਆ ਕਿੱਡਾ ਮੰਗਤ ਫੈਮਿਲੀ ਦਾ ਹਜੇ ਮੈਂ ਕਿਹੜਾ ਉਸਤਾਦ ਫੜਿਆ ਵਾ ਇਹ ਤਾਂ ਫੜੂੰਗਾ ਤੂੰ ਸਿਖਾਏਗਾ ਫੇਰ ਹੀ ਸਾਰਾ ਕੁਝ ਮੈਂ ਬੜਾ ਤੈਨੂੰ ਮਾਲ ਰੇੜੇ ਤੇ ਲੱਗ ਕੇ ਚਿੱਟਾ ਸੂਟ ਵੀ ਪਵਾਣਾ ਤਿੱਲੀ ਵਾਲੀ ਜੁੱਤੀ ਪਾ ਤੂੰ ਤੇ ਲਾੜਾ ਜਿਹਾ ਬਣੀ ਜਾਣਾ ਤੇ ਕੰਮ ਕਿੱਥੇ ਸਿਖਾਉਣਾ ਇਹ ਤੈਨੂੰ ਮੈਂ ਬਾਅਦ ਚ ਦਊਂਗਾ ਜੋ ਸਿੱਖ ਲਊਂਗਾ ਅੱਛਾ ਨਾ ਤੈਨੂੰ ਕੰਮ ਆਵੇ ਨਾ ਮਨ ਇੱਕ ਸੁਖਲਾ ਬੱਲੇ ਉਹ ਤੇਰੇ ਏਡੀ ਜਹੀਨ ਔਰਤ ਦਾ ਜੰਮਿਆ ਵੀ ਤੈਨੂੰ ਆਉਂਦਾ ਕੁਛ ਨਹੀਂਗਾ ਮੈਨੂੰ ਕੁਛ ਤੇ ਸਿਖਾਏਗਾ ਹੀ ਤੂੰ ਦੇਣ ਕੁੱਖ ਨਹੀਂ ਦਿਆ ਆ ਬਿਸਕੁਟ ਸਿਖਾ ਆ ਮੈਨੂੰ ਸਿਖਾਉਣੀ ਆ ਤਲਾਈ ਮੈਨੂੰ ਸਿਖਾਉਣੀ ਆ ਪਹਿਲਾਂ ਜਿਹੜੀ ਪੂੜੀ ਆਇਆ ਪਾ ਕੇ ਐਡੀ ਕਰ ਦਿੰਦੇ ਨਾ ਆ ਸਿਖਾਉਣੀ ਪਹਿਲਾਂ ਉਸਤਾਦ ਮੈਨੂੰ 2 ਮਹੀਨੇ ਤੈਨੂੰ ਵਿੱਚ ਰਹਿਣਾ ਪੈਣਾ ਇਹਦੇ ਭੱਠੀ ਦੇ ਹਾਂਜੀ ਉਸਤਾਦ ਵੇਖ ਲੈ ਤੂੰ ਤੇ ਗੁੰਦਣ ਹੋ ਗਿਆ ਭੱਠੀ ਦੇ ਅੱਗੇ ਤੇ ਮੈਨੂੰ ਤੇ ਨਾ ਕਰ ਮੈਨੂੰ ਤੇ ਬਚਾ ਉਸਤਾਦ ਚੱਲ ਫੇ 4 ਦਿਨ ਰਹਿ ਲਾ
ਫਾਇਦਾ ਕੀ, ਜਿੰਨੇ ਕਮਾਉਣ ਮੇਰੇ ਕਰੀਮਾਂ ਤੇ ਲੱਗ ਜਾਣ, ਤੂੰ ਤੇ ਲਾਉਣੀ ਕੋਈ ਨਹੀਂ। ਹੁਣ ਤੇਰੀ ਮਿਹਰਬਾਨੀ, ਮੈਨੂੰ ਕਿ ਬਾਹਰ ਦਾ ਕੰਮ ਸਿਖਾ ਦੇ। ਉਹ ਜਾ ਪੁੱਤਰ, ਕੰਮ ਸਿੱਖਣਾ ਹੁੰਦਾ ਪਹਿਲੇ ਆਪਣੇ ਮਾਪਿਓ ਦਾ ਆਦਬ ਕਰੋ। ਹੈ ਤੇ ਅਦਬੀ ਕਰ ਗਿਆ ਮੈਂ ਕਦੋਂ ਉਹਨਾਂ ਨੂੰ ਕੁੱਟ ਕੇ ਇੱਥੇ ਆਇਆ? ਉਹਨਾਂ ਨੇ ਭੇਜਿਆ, ਉਹਨਾਂ ਦੀਆਂ ਦਵਾਵਾਂ ਨਾ ਪਹੁੰਚਿਆ, ਕਿਰਾਇਆ ਤੇ ਮੇਰਾ ਲੱਗਾ ਹੀ ਨਹੀਂ, ਛੱਤ ਤੇ ਬਹਿ ਕੇ ਆਇਆ, ਉਤਲੀ ਸਵਾਰੀ ਭੁੱਲ ਗਿਆ। ਕੀ ਨਾਂ ਤੇਰੇ ਪਿਓ ਦਾ? ਉਹਦਾ ਨਾਮ ਮੁਹੰਮਦ ਸ਼ਫੀਕ ਜੀ। ਸ਼ਨਾਖਤੀ ਕਾਰਡ ਤੇ ਦਲਾਬਰ ਲਿਖਿਆ ਆ। ਕੀ ਤੁਸੀਂ ਆਉਣ ਜਾਣ ਸ਼ੁਰੂ ਕੀਤੀ ਆ? ਤੈਨੂੰ ਕਿਦਾਂ ਪਤਾ ਸ਼ਨਾਖਤੀ ਕਾਰਡ ਦੇ ਕਤਰੇ ਬੁਲਾਉਣਗੇ ਸਾਡੇ ਵੱਲ ਤੋਂ? ਉਹ ਭਾਈ ਮੈਂ ਤੇਰੀ ਸ਼ਕਲ ਦੱਸਦੀ ਆ ਤੂੰ ਮੁਸਤਾਕ ਦਾ। ਉਹ ਮੁਸ਼ਤਾਕ ਚਾਚਾ ਜੀ ਮੇਰਾ। ਆ ਬਿਸਕੁਟ ਵੀ ਤੁਸੀਂ ਬਣਾਏ ਸਾਰੇ? ਨਹੀਂ, ਇਹ ਦੁਆਵਾਂ ਨਾਲ ਇਹ ਆਪੇ ਬਣ ਗਏ। ਓਏ ਅਸੀਂ ਕਾਰੀਗਰ ਰੱਖੇ, ਅਸੀਂ ਆਪ ਕਾਰੀਗਰ ਆ। ਇਹ ਸਾਰਾ ਅਸੀਂ ਮਟੀਰੀਅਲ ਆਪ ਬਣਾਈਦਾ। ਬਸ ਤਦੀ ਇੱਥੇ ਦੁਕਾਨ ਤੇ ਹੀ ਪਿਆ ਵਾ ਫਿਰ ਸਾਰਾ ਕੁਝ। ਇਹ ਮਤਲਬ ਕਿ ਸਾਰੀਆਂ ਚੀਜ਼ਾਂ ਨੂੰ ਇਹ ਜਿਹੜਾ ਮਾਲ ਪਿਆ ਨਾ, ਇਹ ਜਾਣਾ ਦਰਗਈ, ਆ ਜਾਣਾ ਮਰਦਾਨ। ਅੱਛਾ, ਆ ਕਸ਼ਮੀਰ ਜਾਣਾ, ਉਹ ਗੁਜਰਾਂ ਵਾਲੇ ਜਾਣਾ। ਅੱਛਾ, ਉਹ ਜਿਹੜਾ ਮਾਲ ਤਿਆਰ ਹੋ ਰਿਹਾ ਇਹ ਅਸੀਂ ਮੁਲਤਾਨ ਭੇਜਣਾ। ਮੇਰੇ ਕੋਲ ਮਾਲ ਨਹੀਂ ਜੇ ਮੁੱਕਦਾ। ਅੱਛਾ, ਤੇਰੀ ਦੁਆ ਨਾਲ ਸਾਰੇ ਜ਼ਮਾਨੇ ਅਸੀਂ ਚੰਡੇ ਪੁੰਡੇ ਲੋਕ ਹੈਗੇ ਆ। ਇਹਦਾ ਮਤਲਬ ਸਾਡੇ ਗਾਹਕ ਜਿਹੜੇ ਹੈਗੇ ਨਾ ਉਹ ਪੱਕੇ ਹੈਗੇ ਆ। ਅੱਛਾ, ਅਸੀਂ 1 ਨੰਬਰ ਮਾਲ ਬਣਾਈਦਾ, ਘਿਓ ਦੇਸੀ ਜਿਹੜਾ ਨਾ ਉਹ ਲਾਈਦਾ। ਅਸੀਂ 2 ਨੰਬਰ ਕੰਮ ਨਹੀਂ ਕਰੀਦਾ। ਇਹ ਸਾਰਾ ਮਾਲ ਬਾਹਰ ਭਲਾ ਕਿਉਂ ਜਾਂਦਾ? ਕਿਉਂ ਜਾਂਦਾ? ਇਹ ਤੇ ਤੈਨੂੰ ਬਣਾਉਂਦੇ ਨੂੰ ਵੇਖ ਲੈਂਦੇ ਵੀ ਇਹ ਹੱਥਾਂ 'ਚ ਫੇ ਕਿੰਨੇ ਲੈਣਾ। ਇਹ ਉਹਨੇ ਹੀ ਲੈਣਾ ਜਿਹਨੇ ਵੇਖਣਾ ਨਹੀਂ। ਹਾਂ, ਤੁਸੀਂ ਮਿਹਰਬਾਨੀ ਕਰੋ, ਮੈਨੂੰ ਅੰਦਰ ਆਓ ਜ਼ਰਾ। ਇੱਧਰ ਆਓ ਜ਼ਰਾ। ਅਜੀ ਆ ਜਿਹੜੇ ਆ ਬਿਸਕੁਟ ਇਹ ਵੀ ਬਣਾਉਣੇ ਸਿੱਖਣੇ, ਆ ਬਾਕਰਖਾਨੀ ਵੀ ਸਿੱਖਣੀ ਆ ਮੈਂ ਤੇ ਲਾ। ਪੁੱਤਰ ਜਿਹੜਾ ਬੇਕਰੀ ਦਾ ਕੰਮ ਹੈਗਾ ਨਾ, ਹਾਂਜੀ ਹਾਂਜੀ, ਇਹ ਤੈਨੂੰ ਸੁੱਟਵੇਂ ਹੱਥ 5 ਸਾਲ ਲੱਗਣੇ ਆ। ਜਿਹੜਾ ਹੈਗਾ ਮਠਿਆਈ ਦਾ ਕੰਮ ਉਹ ਤੈਨੂੰ 10 ਸਾਲ ਲੱਗਣੇ ਆ। ਲੈ ਇੰਨੀ ਦੇਰ ਨੂੰ ਭਾਵੇਂ ਯਾਰ ਆਵਾਜ਼ ਮੁੱਕ ਜੇ ਮਠਿਆਈ ਖਾਣ ਦਾ। ਮੈਂ 10 ਸਾਲ ਨੂੰ ਠੇਕੇ ਦੁਕਾਨ ਪਾਵਾਂ, ਬਾਅਦ ਵਿੱਚ ਪਤਾ ਲੱਗੇ। ਜਿਹਨੇ ਲੰਘ ਯਾਰ ਤੂੰ ਉਸ ਫਟਾਫਟ ਪੈਕਿੰਗ ਕਰੋ ਮੁਲਤਾਨ ਦਾ ਸਾਰਾ। ਅੱਛਾ, ਇਹ ਕੱਢ ਅੰਦਰ ਰੱਖੀ ਜਾਂਦੇ ਕਿ ਬਾਹਰੋਂ ਵੇਖਣਾ ਜਾਵੇ? ਨਿਆਣੇ ਹੈਗੇ ਆ ਸ਼ਰਾਰਤੀ, ਅੱਛਾ ਅੱਛਾ, ਉਹ ਚੁੱਕ ਲੈ ਜਾਂਦੇ ਆ। ਅਸੀਂ ਹੈਗੇ ਰਹਿਮਦਿਲ, ਅਸੀਂ ਕਿਸੇ ਨੂੰ ਰੋਕਦੇ ਨਹੀਂ। ਜੇ ਤੇਰਾ ਘਰ ਹੁੰਦਾ ਤੁਸੀਂ ਸਾਡੇ ਸਿਰ ਤੇ ਪਲਣਾ ਸੀ। ਉਹ ਨਿਆਣੇ ਕਿੱਥੋਂ ਭਾਈ, ਤੇਰੀ ਦੁਕਾਨ ਤੇ ਸਿਆਣਾ ਨਹੀਂ ਆਉਂਦਾ ਹੋਣਾ ਕੋਈ? ਹੈ ਕਿੰਨੀ ਤੇਰੀ ਦਹਿਸ਼ਤ ਆ। ਲੇਕਿਨ ਉਸਤਾਦ ਜੀ ਸਾਡੇ ਵਰਗਾ ਕਾਰੀਗਰ ਬਣਾ ਦੋ ਕਿ ਹਜੇ ਮੈਂ ਕੱਢਦਾ ਹੀ ਹੋਵਾਂ ਤੇ ਵਿਕ ਜਾਵੇ। ਮੈਂ ਉਹ ਤੋਂ ਜਲੇਬੀ ਕੱਢ ਕੇ ਨਾ ਘਿਓ ਚ ਚਾਸ ਚ ਨਾ ਪਾਵਾਂ, ਸਿੱਧੀ ਗਾਹਕ ਦੇ ਛਾਪਰ ਚ ਪਾਵਾਂ, ਇਦਾਂ ਦਾ ਕਾਰੀਗਰ ਬਣਾ ਦੋ ਉਸਤਾਦ ਜੀ ਮੈਨੂੰ। ਚਾਸ ਘਰ ਜਾ ਕੇ ਬਣਾ ਕੇ ਉੱਥੇ ਮਿੱਠੀ ਕਰ ਇੱਥੇ ਖਲੋਣਾ ਸਾਦਾ। ਉਸਤਾਦ ਜੀ ਆ ਕੀ ਆ? ਇਹਨਾਂ ਨੂੰ ਬੈਂਟੇ ਕਹਿੰਦੇ ਆ। ਉਸਤਾਦ ਜੀ ਢਿੱਡ ਫਾੜ ਕੇ ਰੱਖਿਆ ਕਿਸੇ ਦਾ, ਕਿੰਨੀਆਂ ਆਂਦਰਾਂ ਗੱਡੀਆਂ ਕੀ ਆ? ਓਏ ਆਂਦਰਾਂ ਨਹੀਂ ਹੈਗੇ, ਅਸੀਂ ਇਹਨਾਂ ਨੂੰ ਕਹਿੰਦੇ ਆ ਪਕੌੜੀਆਂ। ਉਸਤਾਦ ਜੀ ਤੁਹਾਨੂੰ ਇਹ ਨਹੀਂ ਕੱਢਣੀਆਂ ਆਉਂਦੀਆਂ? ਕਿੱਦਾਂ ਬਿੰਗ ਚੜੀਆਂ ਗੱਡੀਆਂ ਸਿੱਧੀਆਂ ਕੱਢੋ। ਇਹ ਵਿਕ ਜਾਂਦੀਆਂ ਬਿੰਗੀਆਂ ਜੀਬੀਆਂ ਵੀ? ਨਹੀਂ, ਅਸੀਂ ਪਹਿਲੇ ਮਿਸਤਰੀ ਨੂੰ ਦੇਈਦੀਆਂ, 2 ਮਹੀਨੇ ਉਧਰ ਲੱਗਦੇ ਆ। ਅੱਛਾ ਅੱਛਾ, ਤੁਸੀਂ ਪਾਈਆ ਦਾ ਆਰਡਰ ਦੇ ਜਾਓ, ਅੱਛਾ 2 ਸਾਲ ਬਾਅਦ ਆ ਕੇ ਸਿੱਧੀਆਂ ਲੈ ਲਓ। ਓਏ ਇੰਜ ਦੀਆਂ ਹੀ ਹੁੰਦੀਆਂ ਕਰਮ ਵਾਲਿਆ। ਉਸਤਾਦ ਜੀ ਮੈਨੂੰ ਕੰਮ ਸਿਖਾ ਦਵੋ, ਮੈਂ ਬੜਾ ਖੇ ਖਰਾਬ ਹੋਇਆ, ਯਕੀਨ ਕਰ ਸਾਰਾ ਸ਼ਹਿਰ ਫਿਰਿਆ, ਬੜਾ ਨਾਂ ਸੁਣ ਕੇ ਆਇਆ ਵਾਂ। ਉਹ ਸਾਡਾ ਨਾਂ ਵੇ ਸੁਣ ਕੇ ਤੈਨੂੰ ਆਣਾ ਹੀ ਪੈਣਾ ਸੀ। ਅਸੀਂ ਜ਼ਮਾਨੇ ਦੇ ਤੈਨੂੰ ਪਤਾ ਮਸ਼ਹੂਰ ਲੋਕ ਹੈਗੇ ਆ ਕਿ ਤੁਹਾਡਾ ਨਹੀਂ ਚਾਹ ਵਾਲੇ ਦਾ ਉਹਦਾ ਮਾਨੀ ਦਾ। ਉਹ ਪਹਿਲੇ ਮਾਨੀ ਕੋ ਜਾ ਕੇ 10 ਮਿੰਟ ਬਹਿ ਜਾ, ਤੂੰ ਮੇਰਾ ਕੋ ਸਿਰ ਖਾਈ ਜਾਣਾ। ਉਹ ਭਾਈ ਮੈਨੂੰ ਕਹਿੰਦੇ ਸੀ ਉਹਦੇ ਸਾਹਮਣੇ ਆ ਬੈਕਰੀ, ਉੱਥੇ ਜਾ ਕੇ ਸ਼ਿਗਰਦ ਹੋ ਜਾ ਭਾਈ ਦਾ ਤੂੰ। ਕਿਹਨੇ ਆਖਿਆ? ਆ ਮੈਨੂੰ ਏਦਾਂ ਹੀ ਲੋਕਾਂ ਨੇ ਉੱਥੇ ਪਤਾ ਨਹੀਂ ਕੌਣ ਮੋਟਰਸਾਈਕਲ ਤੇ ਕਹਿ ਕੇ ਨਿਕਲ ਗਿਆ, ਕਹਿੰਦਾ ਉੱਥੇ ਦੁਕਾਨ ਮਾਂ ਚਾਹ ਵਾਲੀ ਉਹਦੇ ਸਾਹਮਣੇ ਆ ਮੱਥੇ 'ਚ। ਹੁਣ ਤੈਨੂੰ ਪਤਾ ਲੱਗ ਗਿਆ ਨਾ ਅਸੀਂ ਕਿੰਨੇ ਮਸ਼ਹੂਰ ਆ। ਹਰ ਆਉਂਦਾ ਜਾਂਦਾ ਤੈਨੂੰ ਦੱਸਦਾ, ਆਹ ਮਠਿਆਈ ਦੁਕਾਨ, ਆਹ ਮਠਿਆਈ ਦੁਕਾਨ। ਚਾਹ ਵਾਲੀ ਦੱਸਦੇ ਉਹਦੇ ਸਾਹਮਣੇ ਕਹਿੰਦੇ ਮਠਿਆਈ ਵਾਲੀ ਆ। ਤੁਹਾਡੀ ਤੇ ਮੈਨੂੰ ਇੱਥੋਂ ਪਤਾ ਲੱਗਾ ਜਦੋਂ ਚਾਹ ਵਾਲੇ ਕੋਲ ਇੰਜ ਕਰਕੇ ਵੱਖੀ ਭਰਨੇ ਵੇਖਿਆ ਤੁਸੀਂ ਖੜੇ ਹੈਗੇ। ਉਹ ਅੱਗੇ ਪਿਆ ਨਾ ਮਾਲ, ਉਹਦੀ ਵਜ੍ਹਾ ਨਾਲ ਘਟਣਾ ਜਿਹੜਾ ਉਸਤਾਦ ਜੀ ਮੈਨੂੰ ਕਾਰੀਗਰ ਬਣਾ ਦਿਓ, ਯਕੀਨ ਕਰਕੇ ਜਾਣੀ ਮੈਂ, ਤੁਸੀਂ ਜਾਣਦੇ ਹੀ ਨਹੀਂ ਮੈਨੂੰ, ਮੈਂ ਕੀ ਕਰ ਦੇਣਾ, ਮੈਂ ਤੁਹਾਡਾ ਨਾਮ ਰੋਸ਼ਨ ਕਰ ਦੇਣਾ। ਤੁਸੀਂ ਮੈਨੂੰ ਇੱਕ ਵਾਰੀ ਨਾ ਆਪਣਾ ਕਿੰਨਾ ਕੁ ਰੋਸ਼ਨ ਕਰ ਦੇਣਾ? ਸਾਡੇ ਕੰਨਾਂ ਤੇ ਬਲਬ ਲਾ ਦੇਣੇ ਆ। ਕਿਹੜਾ ਨਾਂ ਰੋਸ਼ਨ ਕਰਨਾ? ਅਗਲੇ ਕਹਿਣਗੇ ਵੀ ਨਾਂ ਕੀ ਆ ਤੁਹਾਡਾ ਉਸਤਾਦ ਜੀ? ਮੈਂ ਤੈਨੂੰ ਨਹੀਂ ਦੱਸਣਾ, ਲੋਕ ਫਿਰ ਤਵੀਤ ਧਾਗਾ ਕਰਾਉਂਦੇ ਆ। ਪਹਿਲੇ 2 ਸਾਲ ਲਾ। ਉਸਤਾਦ ਜੀ ਤੇਲ ਤੇ ਕਿਹੜਾ ਚੱਲਣਾ ਕਰਾ ਲੈਂਦੇ ਉਹਨਾਂ ਨੂੰ। ਉਹੀ ਗੱਲ ਹੈ ਉਹ ਥੱਲੇ ਅੱਗ ਤੇ ਕਰ ਯਾਰ, ਜਲਦੀ ਕਰੋ, ਸਵੇਰੇ 4 ਵਜੇ ਆਪਾਂ ਜਾਣਾ ਜੇ। ਕਿੱਥੇ ਜਾਣਾ? ਕਿੱਥੇ ਚੱਲੇ? ਮੈਂ ਇੱਥੇ ਸੇ ਕੰਮ ਸਿੱਖਣ ਆਇਆ, ਤੁਸੀਂ ਦੁਕਾਨ ਬੰਦ ਕਰਕੇ ਚੱਲੇ। ਉਸਤਾਦ ਜੀ ਕੀ ਹੋ ਗਿਆ? ਮੈਨੂੰ ਪਹਿਲੋਂ ਮਲਤਾਨ ਦਾ ਕਿਰਾਇਆ ਪੈ ਗਿਆ। ਪੁੱਤਰ ਹਾਂ, ਕਿਦੋਂ ਆਇਆ ਜੇ? ਮੈਂ ਮਲਤਾਨੋਂ ਆਇਆ ਭਾਜੀ। ਅਸੀਂ ਮਾਲ ਭੇਜਣਾ, 1 ਡੱਬੇ 'ਚ ਤੁਹਾਨੂੰ ਬੰਦ ਕਰ ਦਿੰਨੇ ਆ। ਤੇਰੀ ਵੀ ਪਹੁੰਚ ਹੋ ਜਾਏਗੀ। ਉਹ ਨਹੀਂ ਨਹੀਂ ਭਾਈ, ਮੈਂ ਇੱਥੇ ਆਂਡੇ ਵੀ ਰੱਖੇ ਆ ਉਸਤਾਦ ਜੀ। ਆਂਡੇ ਹੀ ਕਰਦੇ ਤੁਸੀਂ? ਇੱਥੇ ਬੱਚੇ ਕਢਾਈ ਦੇ ਆ, ਉਹ ਬਿਸਕਟਾਂ 'ਚ ਪਾਈ ਦੇ ਆ। ਲੰਘ ਪੁੱਤਰ ਜਲਦੀ ਫਟਾਫਟ ਪੈਕਿੰਗ ਕਰੋ। ਇਹ ਆਂਡੇ ਬਿਸਕੁਟਾਂ 'ਚ? ਹਾਂਜੀ। ਇਹ ਇਹਨਾਂ ਦੇ ਮੋਹਰਾਂ ਨੂੰ ਖਿੱਚ ਪਈ ਆ, ਇਹਨਾਂ ਜਾਂਡੇ ਪਾਈ ਜਾਂਦੇ ਤੁਸੀਂ? ਉਹਦੇ ਨਾਲ ਜ਼ਰਾ ਖਸਤਾ ਹੋ ਜਾਂਦਾ, ਅੱਛਾ ਜ਼ਿਆਦਾ ਮਜ਼ੇਦਾਰ ਹੋ ਜਾਂਦਾ। ਅੱਛਾ ਅੱਛਾ, ਉਹ ਤਾਂ ਕਹਿੰਦੇ ਅੱਛੀ ਤਲਾਈ ਨਾਲ ਹੁੰਦਾ ਵਾ। ਅੱਛਾ, ਤੁਸੀਂ ਕਿੰਨੀ ਕੁ ਦੇਰ 'ਚ ਕੰਮ ਸਿੱਖਿਆ ਸੀ ਉਸਤਾਦ ਜੀ? ਸਾਨੂੰ ਤਾਂ ਸਾਰੀ ਜ਼ਿੰਦਗੀ ਲੰਘ ਗਈ ਏ। ਲਾਣਤ ਭੇਜੋ ਫਿਰ, ਮੇਰੀ ਕਿਹੜੀ ਹੈ ਬਾ। ਹੁਣ ਅੱਗੋਂ ਜਦੋਂ ਲੰਘ ਨਹੀਂ, ਜਿੰਨਾ ਕਿ ਦੁਕਾਨ ਪਾਵਾਂ ਪਿੰਡ 'ਚ, ਭਾਵੇਂ ਅਗਲੇ ਮਠਿਆਈ ਖਾਵੇ ਕੋਈ ਨਾ। ਹੈ ਜਦੋਂ ਤੈਨੂੰ ਪਤਾ ਤੇਰੀ ਜ਼ਿੰਦਗੀ ਥੋੜੀ ਆ।
ਕੋਈ ਸਾਲ ਖੰਡ ਚ ਸਿਖਾ ਸਕਦੇ ਤੁਸੀਂ ਮੈਨੂੰ? ਉਹ ਵੀ ਜੁੱਤੀਆਂ ਦਾ ਕੰਮ ਸਿੱਖ ਲਾ। ਜੁੱਤੀਆਂ ਦਾ? ਹਾਂ। ਉਹ ਨਹੀਂ ਉਸਤਾਦ ਜੀ, ਮੈਂ ਮਿੱਠੇ ਦਾ ਕੰਮ ਸਿੱਖਣਾ ਅਸਲ ਦੇ ਵਿੱਚ ਨਾ। ਸਾਡੀ ਮਿੱਠੇ ਦਾ ਕੰਮ ਸਿੱਖਣਾ? ਹਾਂ। ਉੱਥੋਂ ਲਿਆ ਪਿੰਡੋਂ 5 ਕਿਲੋ ਗੁੜ, ਮਿੱਠਾ ਹੀ ਹੁੰਦਾ, ਪਾਈਆ ਪਾਈਆ ਕਰਕੇ ਉਹ ਵੇਚ ਛੜ। ਉਸਤਾਦ ਜੀ ਕੀ ਕਰਨ ਦੇ ਜੀ, ਮੈਨੂੰ ਆ ਮਠਿਆਈ ਦਾ ਕੰਮ ਸਿਖਾਈ ਜਾਂਦੇ ਜਾਂ ਤੇਰੀ ਖਿਆਲ ਹੋਵੇ। ਅੱਛਾ ਗੱਲ ਸੁਣੋ, ਮਾਲ ਜਲਦੀ ਬਣਾਓ ਯਾਰ। ਉਹ ਕਿੱਥੇ ਆ ਕੇਕ ਆ ਜਿਹੜਾ ਕੇਕ ਰਸ, ਹਾਂ, ਇਹ ਕਿੰਨੇ ਕੁ ਦਿਨਾਂ ਚ ਸਿੱਖ ਜੂਗੇ ਉਸਤਾਦ ਜੀ? ਜੇ ਤੇ ਜਦੋਂ ਤੁਸੀਂ ਸੌਂ ਕੇ ਉੱਠਦੇ ਹੋ, ਹਾਂਜੀ ਹਾਂਜੀ, ਤੁਸੀਂ ਆਪਣੇ ਮਾਪਿਓ ਨੂੰ ਪਿਆਰ ਦੀ ਨਜ਼ਰ ਨਾਲ ਵੇਖਦੇ ਹੋ ਕਿ ਗੁੱਸੇ ਨਾਲ? ਨਹੀਂ ਜੀ, ਪਿਆਰ ਨਾਲ ਵੇਖਣਾ। ਪਿਆਰ ਨਾਲ ਵੇਖਦੇ ਹੋ? ਹਾਂਜੀ ਹਾਂਜੀ। ਇਹ ਤੁਹਾਨੂੰ 2.5 ਸਾਲ ਚ ਆ ਜਾਏਗਾ। ਕੇਕ ਇੱਕ ਪਿਆਰ ਦਾ ਨਾਂ ਹੈਗਾ ਜੀ। ਅੱਛਾ, ਤੁਸੀਂ ਜਿੰਨਾ ਮਾਪਿਓ ਨਾਲ ਪਿਆਰ ਕਰੋਗੇ, ਕੇਕ ਤੁਹਾਨੂੰ ਉਨੀ ਜਲਦੀ ਸਿੱਖ ਜਾਏਗਾ। ਉਹ ਇੱਕ ਗਾਡਰ ਕੇਕ ਹੁੰਦਾ ਜੀ, ਉਹ ਚਾਹ ਚ ਭੇਂ ਕੇ ਖਾਈਦਾ, ਉਹ ਵਿੱਚੋਂ ਪੀਲਾ ਜਿਹਾ ਹੁੰਦਾ, ਸਾਈਡਾਂ ਤੋਂ ਹਲਕਾ ਹਲਕਾ ਤੁਹਾਡੇ ਵਰਗਾ ਹੁੰਦਾ। ਉਹ ਜਿਹੜੇ ਮਾਪਿਓ ਤੇ ਬੇਅਦਬ ਆ ਨਾ, ਚਾਹ ਚ ਭਿਓਂਗੇ ਉਹ ਖਾਂਦੇ ਆ। ਹੈ ਲੇਕਿਨ ਉਸਤਾਦ ਜੀ ਤੁਹਾਡੀ ਮਿਹਰਬਾਨੀ ਆ, ਤੁਸੀਂ ਜੋ ਕਹੋਗੇ। ਅੱਛਾ ਤਨਖਾਹ ਕਿੰਨੀ ਦੇਵੋਗੇ ਉਸਤਾਦ ਜੀ? ਕਿਹੜੀ ਤਨਖਾਹ? ਉਹ ਅਸੀਂ ਕਾਰੀਗਰ ਨੂੰ ਦੇਈਏ ਕਿ ਸ਼ਾਗਿਰਦਾਂ ਨੂੰ ਤਨਖਾਹ ਦਈਏ? ਨਹੀਂ ਨਹੀਂ, ਤੇ ਮੈਂ ਸਿੱਖਣਾ ਨਹੀਂ ਤੁਹਾਡੇ ਕੋਲੋਂ, ਮੈਂ ਕੰਮ ਨਹੀਂ ਕਰਨਾ ਹੈਗਾ। ਤੇ ਅਸੀਂ ਆਪਣੇ ਗੁੱਟ ਲਾ ਕੇ ਦੇਣੇ ਤੇ ਤੈਨੂੰ ਤਨਖਾਹ ਵੀ ਦਈਏ? ਬੱਲੇ ਉਹ ਤੇਰੇ। ਉਸਤਾਦ ਜੀ ਆ ਗੁੱਟ ਮੈਂ ਚੁੱਲ੍ਹੇ 'ਚ ਲਾਉਣੀ, ਮੈਂ ਕੀ ਕਰਨੇ? ਮੈਂ ਤਾਂ ਕੰਮ ਸਿੱਖਣਾ ਤੁਹਾਡੇ ਕੋਲ। ਮੇਰਾ ਪੁੱਤਰ ਜਾ ਤੇਰੀ ਖੈਰ ਹੋਵੇ ਜਿੱਥੋਂ ਆਇਆ ਉੱਥੇ। ਨਹੀਂ ਮੈਂ ਸਿੱਖ ਕੇ ਜਾਣਾ, ਮੈਂ ਬੜਾ ਨਾਂ ਸੁਣ ਕੇ ਆਇਆ। ਉਸਤਾਦ ਜੀ ਆ ਜਿਹੜੇ ਬਿਸਕੁਟ ਆ, ਹਾਂਜੀ ਆ ਬਿਸਕੁਟ ਆ ਜਿਹੜੇ, ਕਿਹੜੇ ਆ ਹੈ? ਆ ਬਦਾਮ ਇਹਨਾਂ ਦੇ ਪਹਿਲੋਂ ਲਾਉਂਦੇ ਆ ਜਾਂ ਇਹਨਾਂ ਦੇ ਲਾ ਕੇ ਤੇ ਭੱਠੀ 'ਚ ਪਾਉਂਦੇ ਇਹਨਾਂ ਨੂੰ? ਅਸੀਂ ਲਾ ਕੇ ਫੇਰ ਭੱਠੀ ਦੇਈਦਾ। ਤੇ ਉਸਤਾਦ ਜੀ ਜਿਹਨੂੰ ਆ ਬਿਸਕੁਟ ਦੇਣੇ ਨਾਲ ਬਦਾਮ ਤੋਲ ਤੇ ਥੋੜੇ ਜੇ, ਇਧਰ ਬਿਸਕੁਟ ਖਾਵੇ, ਇੱਧਰ ਫੱਕਾ ਬਦਾਮਾਂ ਦਾ ਮਾਰੇ। ਸ਼ਾਇਦ ਕਈ ਬੰਦੇ ਬਦਾਮ ਨਹੀਂ ਖਾਂਦੇ। ਹੁਣ ਸੋਸ਼ਲ ਮੀਡੀਆ ਦਾ ਦੌਰ ਆ। ਅੱਛਾ, ਹੁਣ ਹਰ ਚੀਜ਼ 'ਚ ਜਿੱਦਤ ਆ ਗਈ ਆ। ਉਸਤਾਦ ਜੀ ਬੜੀ ਗੱਲ ਆ, ਸ਼ਹਿਰ 'ਚ ਬਜਰੀ ਕਿੱਡੀ ਸੋਹਣੀ ਕੀਤੀ ਤੁਸੀਂ। ਹੈ ਬੱਲੇ ਬੱਲੇ ਬੱਲੇ। ਉਸਤਾਦ ਜੀ ਆ ਇਹਨੂੰ ਕਹਿੰਦੇ ਇਹ ਕਿੰਨੇ ਦਾ ਤਸਲਾ? ਇਹ ਪਕੌੜੀਆਂ ਹੈਗੀਆਂ ਜੇ। ਉਸਤਾਦ ਜੀ ਮੈਨੂੰ ਸਹੀ ਦੱਸੋ, ਤੁਹਾਨੂੰ ਵੀ ਬਣਾਉਣਾ ਆਉਂਦਾ ਕੁਝ ਕਿ ਨਹੀਂ? ਸਾਡੀ ਜ਼ਿੰਦਗੀ ਲੰਘ ਗਈ ਏ। ਸਾਡਾ ਤੇ ਬਣਾਉਣਾ ਕੁਝ ਨਹੀਂ? ਮਠਿਆਈ ਦੇ ਵਿੱਚ ਸਾਡਾ ਜ਼ਮਾਨੇ ਤੇ ਨਾਂ ਹੈ। ਅੱਛਾ ਅੱਛਾ, ਮੈਂ ਬੜਾ ਨਾਂ ਸੁਣ ਕੇ ਆਇਆ ਜੀ। ਸਾਡਾ ਜਦੋਂ ਨਾਂ ਹੈਗਾ ਤੇ ਤੈਨੂੰ ਸੁਣਨਾ ਪੈਣਾ। ਓਏ ਆ ਮਾਨੀ ਦਾ ਸੁਣਿਆ, ਚਾਹ ਵਾਲੇ ਦਾ। ਉਹ ਮਾਨੀ ਕੋ ਚਲ ਜਾ, ਭੈਣ ਦੇਣੇ ਦੇ। ਇੱਥੇ ਤੂੰ ਕੀ ਕਰਨਾ ਆ? ਮਿੰਟ ਬਾਅਦ ਮਾਨੀ 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 ਮਾਨੀ, ਪਤਾ ਨਹੀਂ ਤੁਹਾਡਾ ਜਵਾਈ ਆ। ਉਸਤਾਦ ਜੀ ਮੈਂ ਜਿਹੜਾ ਸੁਣ ਕੇ ਆਉਣਾ ਤੁਹਾਡੇ ਕੋਲ, ਉਹਦਾ ਨਾਂ ਤੇ ਲੈਣਾ। ਫਿਰ ਜਿਹਦਾ ਸੁਣ ਕੇ ਆਈਏ 10 ਮਿੰਟ ਉਹਦੇ ਕੋਲ ਹੀ ਬੈਠੀ ਦਾ। ਤੁਹਾਡਾ ਸ਼ਾਗਿਰਦ ਹੋਣਾ ਬਸ ਜੀ। ਮੇਰੀ ਆਖਰੀ ਖੁਆਇਸ਼ ਹੈ ਮੈਂ ਤੁਹਾਡਾ ਸ਼ਾਗਿਰਦ ਹੋ ਜਾਵਾਂ। ਛੇਤੀ ਕਰੋ ਯਾਰ, ਬੰਦ। ਦੁਕਾਨ ਬੰਦ ਕਰਨ ਲੱਗੇ ਉਸਤਾਦ ਜੀ? ਕਰਿਓ ਨਾ, ਮੈਂ ਤੇ ਹੁਣ ਆਇਆ ਹਜੇ, ਮੈਨੂੰ ਤੇ ਉਹ ਮਾਲ ਪੈਕਿੰਗ ਕਰਾਉਣਾ, ਕੁਝ ਨਾਲ ਭੇਜਣਾ ਸ਼ਾਮ ਨੂੰ। ਅੱਛਾ, ਇਹ ਜਿਹੜਾ ਨਾ ਬਿਸਕੁਟ, ਇਹ ਮੈਨੂੰ ਬਣਾਉਣਾ ਸਿਖਾਉਣਾ ਹੈ, ਕਿੱਦਾਂ ਬਣਦਾ ਜੀ? 5 ਕਿਲੋ ਬਣਾਉਣੇ ਹੁਣ ਤੇ? ਉੱਥੋਂ 2 ਕਿਲੋ ਅਦਰਕ ਲਓ, 5 ਕਿਲੋ ਲਓ ਅਲਸੀ, 2 ਤੋਲੇ ਲਓ ਤੁਸੀਂ ਸੁੰਡ, ਤੇ 15 ਕਿਲੋ ਤੁਸੀਂ ਜਲਵਤਰੀ ਦਾ ਵਿੱਚੋਂ ਚੌਥਾ ਹਿੱਸਾ ਲੈਣਾ। ਉਹ ਇਹ ਮੈਦੇ ਨਾਲ ਹੀ ਬਣਦੇ ਆ। ਕਾਹਦੇ ਨਾਲ ਬਣਦੇ ਆ ਪਤਾ ਨਹੀਂ, ਕਿੱਥੋਂ ਉੱਠ ਕੇ ਆ ਗਿਆ। ਚੱਲ ਤੇਰੀ ਘਰ ਹੋਵੇ। ਤੇ ਤੂੰ ਮੈਨੂੰ ਆ ਸਾਰੇ ਮਸਾਲੇ ਗੋਡੇ ਤੇ ਬੰਨਣ ਵਾਲੇ ਦੱਸਦੇ ਆ। ਮੈਂ ਕਿਹਾ ਜਵਲਤਰੀ ਤੇ ਪਤਾ ਨਹੀਂ ਕੀ ਅਲਸੀ, ਇਹ ਪੈਂਦੀ ਨਹੀਂ ਬਿਸਕੁਟ ਦੇ ਇਹਦਾ ਵਿੱਚ। ਮਤਲਬ ਪਿਓ ਦਾਦਾ ਲੱਤਾਂ ਬਾਹਾਂ ਦਾ ਕੰਮ ਕਰਦਾ। ਅੱਛਾ ਉਸਤਾਦ ਜੀ, ਆ ਜਿਹੜਾ ਬਦਾਨਾ ਤੁਸੀਂ ਬਣਾਉਂਦੇ ਹੋ, ਹਾਂਜੀ, ਇਹਦੇ 'ਚ ਮਤਲਬ 5 ਕਿਲੋ ਬਦਾਨਾ ਬਣਾਉਣਾ ਹੋਵੇ, ਹਾਂਜੀ, ਤੇ ਇਹਦੇ 'ਚ ਕਿੰਨੀ ਪਟਾਸ ਪਾਉਣੀ ਪੈਂਦੀ ਆ? ਉਹ ਸਾਲਿਆ ਤੂੰ ਘਰੋਂ ਛੁਰਲੀਆਂ ਦਾ ਕੰਮ ਸਿੱਖਣਾ ਆ ਕਿ ਮਠਿਆਈ ਦਾ ਸਿੱਖਣਾ ਆ? ਪਟਾਸ ਨਹੀਂ ਪੈਂਦੀ ਇਹ ਚ ਪਟਾਸ ਤੇਰੇ ਪਿਓ ਵਾਲੀ ਕਿਹੜੀ? ਨਹੀਂ, ਆਪਣੇ ਤੌਰ ਤੇ ਥੋੜੀ ਬਹੁਤੀ ਪਾ ਕੇ ਮਤਲਬ ਬਣਾਉਣਾ ਹੋਵੇ। ਜਦੋਂ ਤੇਰੇ ਖਾਣ ਨੂੰ ਦਿਲ ਕਰੇ ਨਾ ਪਟਾਸ, ਹਾਂ 5 ਰੁਪਏ ਮੇਰੇ ਕੋਲ ਲੈ ਲਈ, ਹਾਂ, ਉੱਥੋਂ ਜਾ ਕੇ ਲੈ ਆਈ। ਉਹ ਤੂੰ ਆਪਣੇ ਬਦਾਨੇ ਤੇ ਪਾ ਕੇ ਚਰ ਲਈ। ਉਸਤਾਦ ਜੀ ਮੈਂ ਦੱਸਾਂ ਨਹੀਂ ਲਿਆਉਂ, ਕੱਲਾ ਖਾਂਦਾ ਮੈਂ ਕਿੱਡਾ ਮਾੜਾ ਲੱਗੂ, ਪੰਜਾਂ ਦੀ ਤੁਸੀਂ ਖਾਇਓ ਨਾਲ। ਨਹੀਂ ਮੈਂ ਨਹੀਂ ਕਦੀ ਖਾਦੀ। ਚਲੋ ਅੱਛਾ ਗੱਲ ਇਹ ਆ ਉਸਤਾਦ ਜੀ, ਮੈਂ ਸ਼ਾਗਿਰਦ ਹੋਣਾ ਬਸ, ਮੈਂ ਫੋਨ ਕਰਾਂ। ਮੈਂ ਤੈਨੂੰ ਸ਼ਾਗਿਰਦ ਕਾਹਦੇ ਨਾਲ ਰੱਖ ਲਾਂ? ਤੈਨੂੰ ਬੋਲਣ ਚੱਲਣ ਦੀ ਤਮੀਜ਼ ਨਹੀਂ, ਤੈਨੂੰ ਚੀਜ਼ਾਂ ਦੀ ਤਮੀਜ਼ ਨਹੀਂ ਹੈਗੀ। ਉਸਤਾਦ ਜੀ ਮੈਨੂੰ ਦੱਸੋਗੇ ਤੇ ਮੈਨੂੰ ਆਊਗਾ। ਅੱਛਾ ਉਸਤਾਦ ਜੀ, ਆ ਲਡੋਰ ਦਾ ਬਿਸਕੁਟ ਬਣਾਇਆ ਡੱਬੀਆਂ ਵਾਲਾ, ਹਾਂਜੀ, ਇਹ ਕਿੰਨੇ ਕੁ ਦਿਨਾਂ ਚ ਆ ਜਾਊਗਾ? ਮੈਨੂੰ ਆਹ ਡਿਜ਼ਾਈਨ ਸੋਹਣਾ ਉਸਤਾਦ ਜੀ, ਮੈਨੂੰ ਆਹ ਹੀ ਸਿਖਾਉਣਾ ਜੀ। ਆ ਸਾਡੇ ਕੋਲ ਲੋਕ ਆ ਕੇ ਸਿੱਖਦੇ ਆ, ਦੂਰੋਂ ਦੂਰੋਂ ਆ ਕੇ। ਇਹ ਸਾਡੀ ਆਦਤ ਹੈਗੀ। ਲੈਂਦਾ ਕੋਈ ਨਹੀਂ, ਲੈਂਦਾ ਕੋਈ ਨਹੀਂ। ਨਹੀਂ ਨਹੀਂ, ਮੈਂ ਵਿਕਣ ਵਾਲਾ ਜਿਹੜਾ ਐ ਬਣਾਵਾਂ ਤੇ ਵਿਕ ਜਾਵੇ ਉਸਤਾਦ ਜੀ, ਮੇਰੇ ਹੱਥਾਂ 'ਚ ਬੰਦਾ ਹੋਵੇ। ਮੈਂ ਕਦੀ ਟਰੇ 'ਚ ਨਾ ਤੁਸੀਂ ਤੇ ਰੱਖਿਆ, ਪਤਾ ਨਹੀਂ ਕਦੋਂ ਦਾ ਬਣਾ ਕੇ। ਮੈਂ ਕਹਿੰਦਾ ਮੈਂ ਤਾਂ ਬਣਾਉਂਦਾ ਹਾਂ, ਗਾਹ ਕਹਿੰਦੇ ਲਫਾਫਾ ਲੈ ਖਲੋਤਾ ਹੋਵੇ, ਬਣਾ ਕੇ ਵੇਚ ਪਾਵਾਂ। ਮੈਂ ਕਹਿੰਦਾ ਦੁਕਾਨ ਤੇ ਮੇਰਾ ਮਾਲ ਟਿਕੇ ਨਾ ਉਸਤਾਦ ਜੀ। ਜਿੰਨਾ ਤੂੰ ਆਪਣੀ ਮਾਂ ਨੂੰ ਸੋਹਣਾ ਲੱਗਦਾ ਨਾ, ਮਿਹਰਬਾਨੀ ਉਸਤਾਦ ਜੀ। ਉਹਨੂੰ ਕਰੋੜ ਨਾ ਜਰਬ ਦੇ ਦੇ, ਉਹਨਾਂ ਮੈਨੂੰ ਤੂੰ ਇਸ ਟਾਈਮ ਬੁਰਾ ਲੱਗ ਰਿਹਾ। ਉਹ ਮੈਂ ਉਸਤਾਦ ਜੀ ਤੁਹਾਡਾ ਤੂੰ ਮੇਰਾ ਦਿਮਾਗ ਖਾ ਰਿਹਾ। ਮੈਂ ਚੌਂਕ 'ਚ ਤੁਹਾਡਾ ਨਾਂ ਕਰ ਦੇਣਾ। ਆ ਮੇਰਾ ਨਾਂ ਸੁਣ ਕੇ ਤੂੰ ਇੱਥੇ ਆਇਆ। ਮੈਂ ਤੇਰੇ ਨਾਲੋਂ ਸੋਹਣੀ ਭੱਠੀ ਬਣਾਉਣੀ ਚੌਂਕ ਦੇ ਵਿੱਚ, ਉੱਤੇ ਭੱਠੀ ਦੇ ਦਾਲ ਜੀ ਤੇਰਾ ਨਾਂ ਲੈ ਅੱਗੇ, ਵਿੱਚ ਡੱਕ ਸੁੱਟ ਕੇ ਅੱਗ ਲਾਉਣੀ। ਮੈਂ ਤੇਰਾ ਨਾਂ ਰੋਸ਼ਨ ਕਰਨਾ ਉਸਤਾਦ। ਅਗਲੇ ਕਹਿਣਗੇ ਚੌਂਕ 'ਚ ਮਿੱਠਾ। ਉਸਤਾਦ ਜੀ ਇੱਕ ਮਿਹਰਬਾਨੀ ਆ, ਅਗਰ ਤੁਸੀਂ ਚਾਹੁੰਦੇ ਮੈਂ ਕਿਸੇ ਦੀ ਸਿਫਾਰਿਸ਼ ਪਵਾ ਦੇਣਾ, ਮੈਨੂੰ ਕੰਮ ਸਿਖਾ ਦਿਓ ਉਸਤਾਦ ਜੀ। ਮੈਂ ਸੌਣਾ ਵੀ ਇੱਥੇ, ਮੈਂ ਰਹਿਣਾ ਵੀ ਇੱਥੇ ਹੀ ਆ। ਸਵੇਰ ਮੈਂ ਮਤਲਬ 2 ਕੁ ਪਰਾਂਠੇ ਤੇ ਕਿਲੋ ਦਹੀਂ ਖਾਣਾ ਵਾ,
ਦੁਪਹਿਰ ਦੀ ਰੋਟੀ ਖਾਣਾ ਮੈਂ ਕੀਮੇ ਦੇ ਨਾਲ, ਸ਼ਾਮ ਨੂੰ ਮੈਂ ਕਿਲੋ ਦੁੱਧ ਦੇ ਨਾਲ ਅੱਧਾ ਕਿਲੋ ਜਲੇਬੀਆਂ। ਪਿੰਡ ਦਾ ਰਹਿਣ ਵਾਲਾ ਮੈਂ, ਖਾਣ ਪੀਣ ਨੂੰ ਨਾ ਮੇਰਾ ਮੈਦਾ ਜ਼ਰਾ ਵੈਲਕਮ ਹੀ ਆ। ਉਹ ਕਿਸੇ ਦਾਦੜ ਫਾਦੜ ਫੈਮਿਲੀ ਦੇ ਆ, ਉਹ ਤੂੰ ਕੰਮ ਸਿੱਖਣ ਆਇਆ ਕਿ ਨਾਨਕਿਆਂ ਦੇ ਸਕੂਲਾਂ ਦੀਆਂ ਛੁੱਟੀਆਂ ਗੁਜ਼ਾਰਨ ਆਇਆ? ਨਹੀਂ ਮੈਂ ਇੰਨੇ ਪਰੌਂਠੇ ਖਾਣੇ, ਮੈਂ ਇੰਨਾ ਦਹੀਂ ਖਾਣਾ, ਐਡਾ ਤੂੰ ਮਾਮੇ ਦਾ ਸਗਾ ਤਾਜੀ ਇਹਦਾ ਸ਼ਾਗਿਰਦ ਨੂੰ ਧੱਕੇ ਤਾਜੀ ਤੁਹਾਡੀ ਮਿਹਰਬਾਨੀ, ਬੜਾ ਨਾਂ ਸੁਣ ਕੇ ਆਇਆ ਵਾਂ, ਬੜਾ ਨਾਂ ਸੁਣਿਆ ਮੈਂ ਤੁਹਾਡਾ। ਉਹੀ ਕੰਮ ਅੱਗੇ ਦੀ ਤੇਜ਼ ਕਰ ਛੜੀਓ, ਬੜਾ ਨਾਂ ਸੁਣ ਕੇ ਆਇਆ ਮੈਂ ਉਸਤਾਦ ਜੀ ਤੁਹਾਡਾ। ਓਏ ਆ ਵੇਖ ਨਾ ਹੀ ਸੁਣਨਾ ਪਿਆ, ਬਣਾ ਦੇਖ ਤੂੰ ਮਾਲ ਸਾਡਾ। ਆ ਮੈਂ ਚਾਹ ਵਾਲੇ ਦਾ ਸੁਣਿਆ ਉਹਨੇ ਕਿਹਾ ਸਾਹਮਣੇ ਬੈਕਰੀ ਉੱਥੇ ਹੀ ਲੱਗੀ ਜਾ ਕੇ ਕੰਮ ਤੇ। ਤੂੰ ਚਾਹ ਵਾਲੇ ਕੋ ਕਿਉਂ ਨਹੀਂ ਜਾਂਦਾ? ਮੈਂ ਆਇਆ ਤੇ ਸਿੱਧਾ ਉਧਾਰ ਦੇਣਾ ਤੂੰ ਉਹਦਾ। ਅੱਛਾ ਆ ਕਿੰਨੀ ਕੁ ਦੇਰ ਚ ਉਸਤਾਦ ਜੀ ਆ ਜਿਹੜੇ ਛਾਬੇ ਜੇ ਬਹੁਤ ਵਿਕਦੇ ਸਾਡੇ ਪਿੰਡ ਦੇ ਵਿੱਚ। ਤੁਹਾਡੀ ਕਿਉਂ ਨਹੀਂ ਕਹਿੰਦੇ ਆ? ਹੈ ਕਿਉਂ ਨਹੀਂ ਕਹਿੰਦੇ ਆ? ਨਹੀਂ ਫਿੱਸੀ ਕਿੰਨੇ ਲੈਣੀ ਆ ਉਸਤਾਦ ਜੀ? ਅਸੀਂ ਖੁੱਲੀ ਜੀ ਵਧਾਉਣੀ, ਫਿੱਸੀ ਕਿੰਨੇ ਲੈਣੀ? ਓਏ ਪੁੱਤ ਫਿਉਣੀ ਕੰਨਾਂ ਤੋਂ ਵੀ ਜਾਨ ਤੇਰੀ ਜਾਂਦੀ ਗਈ। ਕਿਉਂ ਨਹੀਂ ਕਹਿੰਦੇ ਇਹਨੂੰ? ਅਕਲ ਵੀ ਤੇਰੀ ਹੈ ਨਹੀਂ, ਕੰਨ ਵੀ ਤੇਰੇ ਹੈ ਨਹੀਂ, ਉਹ ਤੂੰ ਜਿਉਂਦਾ ਕਰਦਾ ਕੀ ਆ? ਕੁਝ ਨਹੀਂ ਕਰਦਾ, ਤੈਨੂੰ ਤਾਂ ਕੰਮ ਸਿੱਖਣਾ ਆਇਆ ਮੈਂ। ਆ ਤੇਰੀ ਮਿਹਰਬਾਨੀ ਆ। ਭੋਲੇ ਥੱਲੇ ਲੱਗਣਾ ਲਾ ਤੂੰ। ਉਸਤਾਦ ਤੇਰੀ ਮਿਹਰਬਾਨੀ। ਉਸਤਾਦ ਉਧਰ ਚੱਲ ਗਿਆ ਤੂੰ, ਇਹਨਾਂ ਤੇਰਾ ਕੀ ਹਾਲ ਹੋ ਗਿਆ ਤੇ ਮੇਰਾ ਵੀ ਬੇੜਾ ਗਰਕ। ਓਏ ਅਸੀਂ ਤਾਂ ਜੱਦੀ ਪੁੱਛਦੀ, ਸਾਡਾ ਹੈਗਾ ਜੁੱਸਾ ਆਤਸ਼ੀ, ਉਹ ਥੋੜਾ ਜਿਹਾ ਜੁੰਬਸ਼ ਪੜਦਾ ਨਾ, ਹਾਂਜੀ, ਉਹ ਫੇਰ ਕਲਰ ਦਾ ਥੋੜਾ ਜਿਹਾ ਮਸਲਾ ਬਣ ਜਾਂਦਾ। ਤੇ ਫੇਰ ਲੱਕੜਾਂਗੇ ਭੂਖ ਤੇ ਜਦੋਂ ਆਤਸ਼ੀ ਹੁੰਦੇ ਆਪ ਟਰੇ ਥੱਲੇ ਵੜ ਜਿਆ ਕਰੋ। ਸਾਰਾ ਘਿਓ ਤੇ ਤੁਸੀਂ ਭਗਾਲ ਦੇਣਾ ਉਸਤਾਦ ਜੀ, ਲੱਕੜਾਂ ਦਾ ਤੇ ਖਰਚਾ ਹੀ ਪਾਇਆ ਤੁਸੀਂ। ਉਸਤਾਦ ਜੀ ਮੈਂ ਤੁਹਾਨੂੰ ਕਈ ਤਰੀਕੇ ਉਸਤਾਦ ਇਹਨੂੰ ਆਪ ਦੱਸ ਦੇਣੇ ਆ। ਹਾਂ ਕਿੰਨੀਆਂ ਲੱਕੜਾਂ ਫੂਕਣਾ ਤੂੰ ਹੈ? ਉਹੀ ਗੱਲ। ਤਾਂ ਤੇਰੀ ਮਿਹਰਬਾਨੀ, ਮੈਨੂੰ ਸ਼ਾਗਿਰਦ ਕਰ ਲਾ, ਮੇਰਾ ਬਹੁਤ ਦਿਲ ਕਰਦਾ ਮੈਂ ਤੇਰਾ ਸ਼ਾਗਿਰਦ ਹੋਵਾਂ। ਆ ਤੇਰੇ ਹੱਥੋਂ ਤੇ ਕੋਈ ਲੈਂਦਾ ਨਹੀਂ, ਮੇਰਾ ਮਾਲ ਬਚਿਆ ਹੀ ਨਹੀਂ ਕਰਨਾ। ਕਿੰਨੇ ਭਰਾ ਜੋ? ਮੈਂ ਗੱਲਾਂ ਹੀ ਆ ਜੀ। ਜਦੋਂ 2-3 ਭਰਾ ਹੋਣਗੇ ਨਾ ਫਿਰ ਆ ਕੇ ਕੰਮ ਸਿੱਖ ਲਈ। ਉਸਤਾਦ ਜੀ ਇੰਨੀਆਂ ਨੇ ਤੇਰਾ ਮੰਜਾ ਚੱਕਣਾ? ਮੰਜਾ ਤੇ ਮੈਂ ਤੇਰਾ ਇਕੱਲੇ ਨੇ ਚੱਕ ਲੈਣਾ, ਚੰਗਾ ਭਲਾ ਮੈਂ ਚੱਕ ਲੈਣਾ ਮੰਜਾ। ਜਾ ਪਹਿਲੇ ਇਸ ਤਰ੍ਹਾਂ ਕਰ, ਉੱਥੇ ਕਾਰਖਾਨੇ ਜਾ, ਮੇਰਾ ਮੰਜਾ ਚੱਕ ਕੇ ਇੱਧਰ ਕਰਿਆ। ਨਹੀਂ ਤੈਨੂੰ ਉੱਤੇ ਪਾ ਕੇ ਚੱਕਣਾ ਉਸਤਾਦ ਜੀ, ਤੈਨੂੰ ਮੋਢੇ ਤੱਕ ਦੇਣਾ ਮੈਂ, ਤੇਰਾ ਖੜਾ ਨਹੀਂ ਛੱਡਣਾ। ਮੈਨੂੰ ਸਿਖਾ ਦੇ, ਮੈਂ ਬੜਾ ਨਾਂ ਸੁਣ ਕੇ ਆਇਆ। ਪੜਿਆ ਕਿ ਨਹੀਂ ਆ? ਕੋਈ ਨਹੀਂ ਪੜਿਆ ਜੀ। ਚੱਲ 2-4 ਪੜਿਆ ਫੇਰ ਸਿੱਖ ਲਈ ਆ ਕੇ। ਹੈ ਉਸਤਾਦ ਜੀ ਕੀ ਹੋ ਗਿਆ? ਮੈਂ ਟੀਚਰ ਲੱਗਣਾ, ਮਠਿਆਈ ਦੀ ਦੁਕਾਨ ਪਾਉਣੀ, ਮੈਨੂੰ ਆਹ ਛਾਬੇ ਜੇ ਸਿਖਾ ਦੇ। ਦਾਦਾ ਤੇਰਾ ਜਿਉਂਦਾ? ਦਾਦਾ ਮੇਰਾ ਹੈ ਨਹੀਂ ਜੀ, ਮਰ ਗਿਆ ਦਾਦਾ। ਜਦੋਂ ਉਹਦਾ ਸਾਲ ਬਾਅਦ ਤੁਸੀਂ ਖਤਮ ਤੋਂ ਆਉਂਦੇ ਹੋ ਨਾ, ਹਾਂਜੀ ਖਤਮ ਤੋਂ ਆ ਕੇ ਫੇਰ ਆ ਜੀ। ਚੱਲ ਜਾਂ ਤੇਰੀ ਖਿਆਲ ਹੋਵੇ ਸਾਡਾ ਮਾਲ ਲੇਟ ਹੋ ਰਿਹਾ। ਮਿਹਰਬਾਨੀ, ਮੈਂ ਬੜਾ ਨਾਂ ਸੁਣ ਕੇ ਆਇਆ ਉਸਤਾਦ ਜੀ, ਤੁਹਾਡੀ ਮਿਹਰਬਾਨੀ ਆ। ਉਹ ਨਾਂ ਤੁਹਾਡਾ ਸੁਣਨਾ ਹੀ ਹੈ। ਮੇਰੀ ਖੁਆਇਸ਼ ਆ ਮੇਰਾ ਮਠਿਆਈ ਦਾ ਕੰਮ ਹੋਵੇ ਪਿੰਡ ਦੇ ਵਿੱਚ। ਸਾਡੇ ਪਿੰਡ ਪੂਰੇ 'ਚ ਮਠਿਆਈ ਵਾਲੀ ਦੁਕਾਨ ਨਹੀਂ, ਮੈਂ ਕਹਿੰਦਾ ਐਸੀ ਦੁਕਾਨ ਪਾਈਏ। ਇਹਦਾ ਮਤਲਬ ਤੁਸੀਂ ਇਫਤਤਾਹ ਕਰਨਾ ਵਾ ਤੇ ਇਫਤਤਾਹ ਤੁਸੀਂ ਫੋਨ ਤੇ ਕਰਨਾ, ਬੰਦਾ ਅੱਗੇ ਕੈਂਚੀ ਲੈ ਕੇ ਹੋਰ ਖੜਾ ਹੈਗਾ, ਤੂੰ ਨਾ ਆਵੀਂ। ਤੇਰੀ ਮਿਹਰਬਾਨੀ, ਮੈਂ ਚਾਹੁੰਦਾ ਵਾ ਇਫਤਤਾਹ ਹੋਵੇ ਤੇ ਲੋਕੀ ਇਹਦਾ ਰਸ਼ ਪੈ ਜਾਵੇ। ਤੁਹਾਡੇ ਪੂਰੇ ਪਿੰਡ 'ਚ ਮਿੱਠੇ ਵਾਲਾ ਕੋਈ ਕੰਮ ਨਹੀਂ? ਨਹੀਂ ਸਾਰੇ ਨਮਕੀਨ। ਹਾਂਜੀ ਉਹ ਮਹਿਕ ਮਲਕ ਦੇ ਪਿੰਡੋਂ ਤਾਂ ਨਹੀਂ ਆਇਆ? ਹੈ ਨਹੀਂ ਉਸਤਾਦ ਜੀ, ਨਹੀਂ ਹੁੰਦੇ, ਅਸੀਂ ਜਾਣਦੇ ਵੀ ਨਹੀਂ, ਅਸੀਂ ਸਾਡੇ ਲੋਕ ਆ ਜੀ। ਤੇਰੀ ਮਿਹਰਬਾਨੀ, ਤੇਰੀ ਸ਼ਾਨ ਕਰ ਲਾ ਉਸਤਾਦ, ਮੈਂ ਤੈਨੂੰ ਕੁੱਟਿਆ ਕਰੂੰ, ਲੱਤਾਂ ਤੋਂ ਲਾ ਕੇ ਮੈਂ ਤੇਰੇ ਗਾਟੇ ਤੱਕ ਕੁੱਟਣਾ ਤੈਨੂੰ। ਉਸਤਾਦ ਜੀ ਤੁਹਾਡੀ ਮਿਹਰਬਾਨੀ ਆ, ਵੇਖੋ ਸਾਡੀ ਗੋਡਾ ਰਹਿਣ ਦੋ। ਆ ਵੇਖੋ ਉਸਤਾਦ ਜੀ ਤੁਹਾਡੀ ਮਿਹਰਬਾਨੀ। ਠੀਕ ਆ, ਜੋ ਕਹੋਗੇ ਮੈਂ ਉਹੀ ਕਰਾਂਗਾ ਉਸਤਾਦ ਜੀ। ਠੀਕ ਆ ਪੁੱਤਰ, ਇਸ ਤਰ੍ਹਾਂ ਕਰ, ਹੱਥ ਬਾਹਾਂ ਟੰਗ ਆਪਣੀਆਂ, ਬਾਹਾਂ ਟੰਗ ਫਟਾਫਟ। ਤੈਨੂੰ ਹੁਣ ਦੱਸੀ ਸ਼ਾਗਿਰਦ ਕਰ, ਬਾਹਾਂ ਟੰਗ ਬਾਹਾਂ ਦੋਵੇਂ ਹੀ ਐਨ ਸੋਹਣੀਆਂ ਟੰਗ ਕੇ 2 ਮਿੰਟਾਂ ਦੇ ਵਿੱਚ ਦੇ। ਕਿਹਦੇ ਵਿੱਚ? ਓਏ ਉਹ ਭੱਠੀ 'ਚ ਦੇ ਸੂ, ਉਹ ਭਾਣਦੇ ਨੇ ਨਾ ਇੰਜ ਦੀਆਂ ਬਾਹਾਂ ਹੋਣਗੀਆਂ ਤੇ ਤੂੰ ਇੰਜ ਦੀ ਚਲਾਈ ਕਰੇਗਾ। ਜਦੋਂ ਤੇਰੀਆਂ ਬਾਹਾਂ ਹੀ ਇੰਜ ਦੀਆਂ ਨਹੀਂ, ਮਠਿਆਈ ਤੂੰ ਘੱਟਾ ਬਣਾਉਣੀ ਆ। ਉਸਤਾਦ ਜੀ ਵਿੱਚ ਤਲ ਕੇ ਤੇ ਮੈਂ ਇਦਾਂ ਦਾ ਹੋ ਜਾਣਾ, ਮੈਂ ਭੱਠੀ 'ਚ ਕਿੱਦਾਂ ਬਾਹਾਂ ਲਾ ਦੇਵਾਂ ਉਸਤਾਦ ਜੀ? ਜਾ ਤੇਰੀ ਚਲੋ ਦਫਾ ਜਾ ਤੋ ਆ ਗਿਆ ਸਿਰ ਕਾ ਨਿਕਲ।